ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਦੇਵ ਪੰਨੂ ਜੀ। ਦੱਸਦੇ ਨੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ, 4082272500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ 4159090503 ਜੈਂਡਰ ਗਰੁੱਪ ਵਾਲੇ, ਇਹਨਾਂ ਤੋਂ ਘਰ ਵੇਚ ਸਕਦੇ ਹੋ, ਖਰੀਦ ਸਕਦੇ ਹੋ, ਬਿਜ਼ਨਸ ਦੀ ਗੱਲ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ 8559052575। ਗੁਰਦੀਪ ਸਿੰਘ ਵਰਦੀ ਕਲੋਵਸ, ਤਰਾਮ ਸਿੰਘ ਸ਼ੇਰਗਿੱਲ, ਰਵਿੰਦਰ ਸਿੰਘ ਹਲਵਾਰਾ ਸਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰਜ਼ਨੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਜੁਬਸੇਰੀ, ਮਨਦੀਪ ਸਿੰਘ ਕਾਲੋਂ ਮਟੇਸਟੋ, ਰਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਮਨਦੀਪ ਸਿੰਘ ਸਰਬਜੀਤ ਕੌਰ ਸਾਨੋ ਜੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਬਲਤੇਜ ਪੰਨੇ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਭਾਰਤ ਦੇ ਵਿੱਚ ਨਾ ਪਟਾਕੇ ਚੱਲ ਰਹੇ, ਜਿੱਦਾਂ ਦੀਵਾਲੀ ਹੁੰਦੀ ਆ, ਸਾਰੇ ਹੀ ਬਹੁਤੇ ਜ਼ਿਆਦਾ ਸਟੇਟਾਂ ਦੇ ਵਿੱਚ ਆਪਸ ਵਿੱਚ ਲੋਕ ਫਸੇ ਪਏ ਆ। ਜੋਧਪੁਰ ਦੇ ਵਿੱਚ ਵੀ ਕਰਫਿਊ, ਇੰਟਰਨੈਟ ਵੀ ਬੰਦ ਹੋ ਗਿਆ। ਚਾਹੇ ਉਹ ਜਹਾਂਗੀਰਪੁਰੀ ਸੀਗੇ ਤੇ ਚਾਹੇ ਜਿਹੜੇ ਮੱਧ ਪ੍ਰਦੇਸ਼ ਦੇ ਕੁਝ ਹਿੱਸੇ ਸਨ, ਜਿੱਥੇ 22 ਦਿਨ ਤੋਂ ਕਰਫਿਊ ਲਗਭਗ ਲੱਗਿਆ ਹੋਇਆ। ਔਰ ਇਹ ਹੁਣ ਪਹੁੰਚ ਗਿਆ ਈਦ ਦੇ ਮੌਕੇ ਦੇ ਉੱਤੇ ਜੋਧਪੁਰ ਦੇ ਵਿੱਚ। ਜੋਧਪੁਰ ਜਿਹੜਾ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਸ਼ਹਿਰ ਹੈ, ਔਰ ਉੱਥੇ ਪੱਥਰਬਾਜ਼ੀ ਦੀਆਂ ਘਟਨਾਵਾਂ ਹੋਈਆਂ। ਪੱਥਰਬਾਜ਼ੀ ਤੋਂ ਬਾਅਦ ਕਰਫਿਊ ਉੱਥੇ ਲਾ ਦਿੱਤਾ ਗਿਆ, ਇੰਟਰਨੈਟ ਰਾਤ ਦਾ ਬੰਦ ਕੀਤਾ ਹੋਇਆ। ਇਹ ਜੋਧਪੁਰ ਦੇ ਕੁਝ ਏਰੀਆਜ਼ ਨੇ ਜਿੱਥੇ ਅਜਿਹੀ ਹਿੰਸਾ ਹੋਣ ਦੀਆਂ ਖਬਰਾਂ ਨੇ ਕਿ ਉੱਥੇ ਪਹਿਲਾਂ ਇੱਕ ਫਿਰਕੇ ਦਿਆਂ ਨੇ ਝੰਡਾ ਆਪਣਾ ਜਿਹੜਾ ਉਹ ਚਲਾ ਦਿੱਤਾ, ਦੂਜਿਆਂ ਨੇ ਆ ਕੇ ਪੱਥਰਬਾਜ਼ੀ ਕਰ ਦਿੱਤੀ। ਉੱਥੋਂ ਇਹ ਕੰਮ ਸਾਰੇ ਦਾ ਸਾਰਾ ਸ਼ੁਰੂ ਹੋਇਆ। ਜਲੌਰੀ ਗੇਟ ਸਰਕਲ ਪੈਂਦਾ, ਉੱਥੇ ਇਹ ਇਸਲਾਮਿਕ ਝੰਡੇ ਲਾਏ ਗਏ। ਉਸ ਤੋਂ ਬਾਅਦ ਪਥਰਾ ਸ਼ੁਰੂ ਹੋਇਆ। ਪਥਰਾ ਦੇ ਵਿੱਚ ਕੁਝ ਪੁਲਿਸ ਵਾਲੇ ਵੀ ਜ਼ਖਮੀ ਹੋਏ ਤੇ ਕੁਝ ਜਿਹੜੇ ਦੋਨਾਂ ਸਾਈਡਾਂ ਦੇ ਸੀ ਉਹ ਵੀ ਜ਼ਖਮੀ ਹੋਏ। ਹਸਪੀਟਲ ਦੇ ਵਿੱਚ ਵੀ ਕੁਝ ਇਸ ਵੇਲੇ ਦਾਖਲ ਨੇ। ਸ਼ੇਖਾਵਤ ਇਹ ਕਹਿੰਦਾ ਕਿ ਜਿਹੜਾ ਦੰਗਾਕਾਰੀਆਂ ਦੇ ਖਿਲਾਫ ਉਹ ਸਖਤ ਕਾਰਵਾਈ ਜਿਹੜੀ ਕਰਨਗੇ, ਔਰ ਸਖਤ ਕਾਰਵਾਈ ਕੀਤੀ ਤਾਂ ਜਾ ਰਹੀ ਹੈ। ਪਰ ਸਵਾਲ ਜਿਹੜੇ ਨਾ ਜੀ ਵੱਡੇ ਇਹ ਨੇ ਕਿ ਚਾਹੇ ਉਹ ਮੱਧ ਪ੍ਰਦੇਸ਼ ਦੇ ਵਿੱਚ ਹੋ ਰਹੀ ਹਿੰਸਾ, ਚਾਹੇ ਜਹਾਂਗੀਰਪੁਰੀ ਜਿਹੜਾ ਏਰੀਆ ਉੱਥੇ ਹੋ ਰਹੀ ਹਿੰਸਾ ਹੈ, ਇਹਨੂੰ ਸ਼ਹਿ ਕੌਣ ਦੇ ਰਿਹਾ ਜੀ? ਔਰ ਇਹ ਹੌਲੀ ਹੌਲੀ ਕਿਸ ਪਾਸੇ ਵੱਲ ਨੂੰ ਸਾਰੀ ਕਹਾਣੀ ਤੋੜ ਦਿੱਤੀ ਗਈ ਹੈ। ਮੁਲਕ ਦੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਦਰਪੇਸ਼ ਨੇ। ਆਮ ਲੋਕਾਂ ਦਾ ਜੀਣਾ ਦੂਭਰ ਹੋ ਗਿਆ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਨੇ, ਗਰੋਸਰੀ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਨੇ, ਅਨਐਮਪਲੋਇਮੈਂਟ ਸਿਰ ਚੜ ਕੇ ਬੋਲ ਰਹੀ ਆ। ਉਹਨਾਂ ਚੀਜ਼ਾਂ ਦੇ ਉੱਤੇ ਕੋਈ ਗੱਲ ਨਹੀਂ ਕਰ ਰਿਹਾ। ਜਿਹੜੇ ਚੈਨਲਸ ਨੇ ਉਹ ਗੱਲਬਾਤ ਕਾਹਦੇ ਕਰ ਰਹੇ ਆ? ਹਿੰਦੂ ਮੁਸਲਿਮ ਵਿਵਾਦ ਦੇ ਉੱਤੇ ਸ਼ਾਮ ਨੂੰ ਡਿਬੇਟ ਕਰਾਉਣ ਬਹਿ ਜਾਂਦੇ ਆ, ਜਿਵੇਂ ਇਹੀ ਸਭ ਤੋਂ ਵੱਡੀ ਸਮੱਸਿਆ ਮੁਲਕ ਦੀ ਹੋਵੇ। ਜੇ ਆਪਾਂ ਜੋਧਪੁਰ ਦੀ, ਜੈਪੁਰ ਦੀ ਗੱਲ ਕਰੀਏ ਤਾਂ ਰਾਜਸਥਾਨ ਦੇ ਵਾਸਤੇ ਇਹ ਉਹਦੇ ਕਮਾਊ ਪੁੱਤ ਨੇ, ਜਿੱਥੇ ਕਿ ਲੋਕੀ ਵੱਡੀ ਗਿਣਤੀ ਦੇ ਵਿੱਚ ਜਾਂਦੇ ਆ। ਜੇ ਇਸ ਤਰ੍ਹਾਂ ਦਾ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਊਗਾ ਤੇ ਰਾਜਸਥਾਨ ਦੇ ਵਾਸਤੇ ਮੁਸ਼ਕਲਾਂ ਵੱਧ ਜਾਣਗੀਆਂ। ਖਾਸ ਤੌਰ ਦੇ ਉੱਤੇ ਜਿਹੜੇ ਵਿਜ਼ਿਟਰ ਨੇ ਉਹ ਡਰਨਾ ਸ਼ੁਰੂ ਕਰ ਦੇਣਗੇ। ਜੇ ਇੱਥੇ ਪੰਜਾਬ ਦੇ ਵਿੱਚ ਈਦ ਦੇ ਮੌਕੇ ਦੇ ਉੱਤੇ ਮੁੱਖ ਮੰਤਰੀ ਜਾ ਸਕਦੇ ਨੇ, ਈਦ ਦੇ ਮੌਕੇ ਤੇ ਨਾ ਸਿਰਫ ਉਹਨਾਂ ਕੋਲੇ ਮਿਲਣ ਗਏ ਨੇ, ਬਲਕਿ ਉਹਨਾਂ ਦੇ ਨਾਲ ਨਮਾਜ਼ ਦੇ ਵਿੱਚ ਵੀ ਸ਼ਾਮਲ ਹੋਏ। ਔਰ ਇਹ ਵੀ ਗੱਲ ਆਖੀ ਕਿ ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹ ਹਰ ਫਸਲ ਉਗਾ ਦਿੰਦੀ ਹੈ, ਪਰ ਇੱਥੇ ਅਸੀਂ ਨਫ਼ਰਤ ਦੀ ਫਸਲ ਉਗਣ ਨਹੀਂ ਦੇਵਾਂਗੇ। ਕਿ ਅਜਿਹੀ ਗੱਲ ਜਿਹੜੀ ਆ ਉਹ ਬਾਕੀ ਥਾਵਾਂ ਦੇ ਉੱਤੇ ਨਹੀਂ ਕੀਤੀ ਜਾ ਸਕਦੀ, ਬਲਕਿ ਉੱਥੇ ਤਾਂ ਜਿਹੜੇ ਭੜਕਾਹਟ ਵਾਲੇ ਬਿਆਨ ਨੇ ਉਹ ਦੋਹਾਂ ਪਾਸਿਆਂ ਤੋਂ ਬਰਾਬਰ ਦੇ ਆ ਰਹੇ ਨੇ। ਜਿਹੜੇ ਕਿ ਸਭ ਤੋਂ
ਖਤਰਨਾਕ ਕਹੇ ਜਾ ਸਕਦੇ ਆ। ਹੁਣ ਸਿਚੁਏਸ਼ਨ ਕਦੋਂ ਜਿਹੜੀ ਆ ਉਹ ਠੀਕ ਹੁੰਦੀ ਆ, ਕਿੰਨੇ ਦਿਨ ਲੱਗਦੇ ਆ, ਕਿਹਾ ਨਹੀਂ ਜਾ ਸਕਦਾ। ਪਰ ਇਹ ਜ਼ਰੂਰ ਆ ਕਿ ਹਾਲਾਤ ਇਸ ਵੇਲੇ ਰਾਜਸਥਾਨ ਦੇ ਬੇਹੱਦ ਗੰਭੀਰ ਹੋਏ ਪਏ ਆ, ਖਾਸ ਤੌਰ ਦੇ ਉੱਤੇ ਜੈਪੁਰ ਵਾਲੇ ਜੀ। ਬਿਲਕੁਲ ਜੀ, ਜ਼ਿਆਦਾ ਬੇਕਾਬੂ ਹੋ ਰਿਹਾ ਆ ਉਹ ਵੀ ਜਿਹੜੇ ਰਾਜੇ ਆ ਦੇਸ਼ ਦੇ ਉਹਨਾਂ ਦੇ ਹੱਥੋਂ। ਤੇ ਅੱਗੇ ਕਰਦੇ ਆ, ਸਾਬਕਾ ਡੀਆਈਜੀ ਲਖਵਿੰਦਰ ਜਾਖੜ ਦੇ ਖਿਲਾਫ ਮਾਮਲਾ ਕਿਹੜਾ ਦਰਜ ਹੋ ਗਿਆ? ਐਕਚੁਅਲੀ ਇਹ ਕੀ ਆ ਜੀ ਕਿ ਜਦੋਂ ਜਿਹੜੀਆਂ ਇੱਕ ਤਾਂ ਜਿਹੜੀਆਂ ਵੱਖ-ਵੱਖ ਇਨਕੁਆਇਰੀਜ਼ ਸੀਗੀਆਂ ਉਹਦੇ ਬਾਰੇ ਦੇ ਵਿੱਚ ਇਹ ਕਿਹਾ ਗਿਆ ਕਿ ਉਹਦੀ ਸਟੇਟਸ ਕੋ ਕੀ ਆ। ਜਦੋਂ ਕਿਹਾ ਗਿਆ ਤੇ ਜਿਹੜੀਆਂ ਫਾਈਲਾਂ ਦੇ ਉੱਤੇ ਮਿੱਟੀ ਪਈ ਸੀ ਉਹ ਝੱਟ ਦੇਣੀ ਝਾੜ ਕੇ ਲਿਆਉਣੀਆਂ ਪੈ ਗਈਆਂ ਫਾਈਲਾਂ, ਔਰ ਉਹਦਾ ਦੱਸਣਾ ਪੈ ਗਿਆ, ਮਾਮਲੇ ਦਰਜ ਕਰਨੇ ਪੈ ਗਏ। ਇਹ ਜਿਹੜਾ ਮਾਮਲਾ ਹੈ ਇਹ ਜੇਲ੍ਹਾਂ ਦੇ ਸਾਬਕਾ ਅਫਸਰਾਂ ਦੇ ਨਾਲ ਜੁੜਿਆ ਹੋਇਆ ਹੈ। ਅਸਲ ਦੇ ਵਿੱਚ ਕੀ ਸੀਗਾ ਕਿ ਜੇਲ੍ਹ ਦੇ ਅੰਦਰ ਹੀ ਕੰਮ ਕਰਦਾ ਇੱਕ ਜਿਹੜਾ ਅਫਸਰ ਹੈ ਉਹਨੇ ਇਹ ਸ਼ਿਕਾਇਤ ਕੀਤੀ ਸੀਗੀ। ਕਰਮਜੀਤ ਸਿੰਘ ਭੁੱਲਰ ਹੈ, ਉਹ ਡਿਪਟੀ ਸੁਪਰੀਡੈਂਡੈਂਟ ਹੈ। ਉਹਨੇ ਇਹ ਗੱਲ ਕਹੀ ਕਿ ਜੇਲ੍ਹਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਫਿਰੋਜ਼ਪੁਰ ਦਾ ਉਹਨੇ ਜ਼ਿਕਰ ਕੀਤਾ ਕਿ ਉੱਥੇ ਜਦੋਂ ਇਹ ਦੋ ਅਫਸਰ ਤਾਇਨਾਤ ਸਨ, ਜਿਹਦੇ ਵਿੱਚ ਇੱਕ ਤਾਂ ਲਖਵਿੰਦਰ ਸਿੰਘ ਜਾਖੜ ਹੈ ਤੇ ਦੂਜਾ ਸੁਖਦੇਵ ਸਿੰਘ ਸੱਗੂ ਹੈ, ਇਹਨਾਂ ਨੇ ਜੇਲ੍ਹ ਦੇ ਅੰਦਰੋਂ ਨਸ਼ਾ ਫੜਿਆ ਸੀ ਤੇ ਮੋਬਾਈਲ ਫੜੇ ਸਨ। ਉਹ ਇਹ ਕਹਿੰਦਾ ਕਿ 241 ਮਾਮਲੇ ਸੀਗੇ ਜਿਹੜੇ ਇਹਨਾਂ ਨੇ ਫੜੇ। ਇਹਨਾਂ ਨੇ ਅੱਗੋਂ ਰਿਪੋਰਟ ਨਹੀਂ ਕੀਤੇ, ਉਹ ਨਾ ਪੁਲਿਸ ਨੂੰ ਦੱਸਿਆ ਨਾ ਉੱਚ ਅਫਸਰਾਂ ਨੂੰ ਦੱਸਿਆ। ਔਰ ਜਦੋਂ ਕਿ ਦੱਸਣਾ ਹੁੰਦਾ ਤੁਰੰਤ, ਜਿਹੜਾ ਸੰਬੰਧਿਤ ਥਾਣਾ ਹੁੰਦਾ, ਜਿਹੜੇ ਥਾਣੇ ਦੇ ਅਧੀਨ ਉਹ ਜੇਲ੍ਹ ਪੈਂਦੀ ਆ, ਉੱਥੇ ਫਿਰ ਮਾਮਲਾ ਦਰਜ ਕੀਤਾ ਜਾਂਦਾ। 241 ਦੇ ਵਿੱਚੋਂ ਇਹਨਾਂ ਨੇ ਸਿਰਫ ਇੱਕ ਮਾਮਲਾ ਦੱਸਿਆ ਅੱਗੇ। ਇਹ ਕਹਿੰਦੇ ਆ ਕਿ ਜਿਹੜੀ ਨਸ਼ਾ ਜਿਹੜਾ ਫੜਿਆ ਗਿਆ ਸੀ ਉਹਦੀ ਕੁਆਂਟੀਟੀ ਬਹੁਤ ਘੱਟ ਸੀ, ਇਸ ਕਰਕੇ ਅੱਗੇ ਦੱਸਣਾ ਇਹਨਾਂ ਨੇ ਜ਼ਰੂਰੀ ਨਹੀਂ ਸਮਝਿਆ। ਕਹਿੰਦੇ ਅਸੀਂ ਆਪਣੇ ਤੌਰ ਦੇ ਉੱਤੇ ਨਿਪਟਾ ਲਿਆ। ਜੇਲ੍ਹ ਮੈਨੂਅਲ ਦੇ ਮੁਤਾਬਕ ਜਿਹੜੀ ਉਹਨਾਂ ਨੂੰ ਵਾਰਨਿੰਗ ਵਗੈਰਾ ਸੀ ਉਹ ਦੇ ਦਿੱਤੀ। ਜਦੋਂ ਕਿ ਜਿਹੜਾ ਸ਼ਿਕਾਇਤ ਕਰਤਾ ਉਹਦੇ ਜਿਹੜਾ ਇਹ ਕਹਿਣਾ ਸੀਗਾ ਕਿ ਜਿਹੜਾ ਨਸ਼ਾ ਇਹਨਾਂ ਨੇ ਫੜਿਆ ਉਹਨੂੰ ਅੱਗੇ ਵੇਚ ਦਿੱਤਾ, ਜਿਹੜਾ ਅਸਲ ਜਿਹੜਾ ਉਹਦੀ ਸ਼ਿਕਾਇਤ ਦਾ ਮਤਲਬ ਹੈ। ਹੁਣ ਹੋਇਆ ਇਹ ਕਿ ਜਦੋਂ ਹਾਈ ਕੋਰਟ ਦੇ ਵਿੱਚ ਮਾਮਲਾ ਚਲੇ ਗਿਆ ਤੇ ਹਾਈ ਕੋਰਟ ਨੇ ਕਿਹਾ ਦੱਸੋ ਇਹਦੀ ਸਟੇਟਸ ਕੋ ਕੀ ਹੈ। ਮਾਮਲਾ ਦਰਜ ਕਰਨਾ ਪੈਣਾ ਸੀਗਾ, ਮਾਮਲਾ ਦਰਜ ਕਰਨਾ ਪੈ ਗਿਆ। ਐਨਡੀਪੀਐਸ ਐਕਟ ਦੇ ਤਹਿਤ ਇਹ ਕੇਸ ਦਰਜ ਕੀਤਾ ਗਿਆ। ਪਹਿਲਾਂ ਜਦੋਂ ਕੇਸ ਦਰਜ ਕਰਨ ਦੇ 3 ਦਿਨ ਪਹਿਲਾਂ ਹੁਕਮ ਹੋਏ ਸੀਗੇ, ਇਹਨਾਂ ਨੇ ਇਹ ਗੱਲ ਕਹੀ ਦੋਨਾਂ ਨੇ ਕਿ ਜੀ 3 ਸਾਲ ਜਦੋਂ ਰਿਟਾਇਰਮੈਂਟ ਨੂੰ ਹੋ ਜਾਣ ਉਹ ਤੋਂ ਓਵਰ ਹੋ ਜੇ ਤੇ ਫਿਰ ਇਹ ਅਜਿਹਾ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ ਕਿਸੇ ਸਾਬਕਾ ਅਫਸਰ ਦੇ ਖਿਲਾਫ। ਉਹਦੇ ਵਿੱਚ ਮੰਗਵਾ ਕੇ ਵਾਪਸ ਸੋਧ ਕਰਕੇ ਡੀਜੀਪੀ ਨੇ ਦੁਬਾਰਾ ਸਾਈਨ ਕਰਕੇ ਇਹ ਕਿਹਾ ਕਿ ਇਹਦੇ ਵਿੱਚ ਧਾਰਾਵਾਂ ਵਧਾ ਦਿੱਤੀਆਂ, 120 ਬੀ ਲੱਗ ਗਈ ਇਹਦੇ ਵਿੱਚ ਜਿਹੜੀ ਧੋਖਾਧੜੀ ਦੀ ਆ। ਔਰ ਐਨਡੀਪੀਐਸ ਐਕਟ ਦੀਆਂ ਧਾਰਾਵਾਂ 18, 21, 25 ਤੇ 27 ਏ ਲੱਗ ਗਈਆਂ। ਬਿਊਰੋ ਆਫ ਇਨਵੈਸਟੀਗੇਸ਼ਨ ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ। ਐਫਆਈਆਰ ਦੇ ਵਿੱਚ ਦਰਜ ਹੈ ਕਿ ਜੇਲ੍ਹ ਦੇ ਵਿੱਚ ਨਸ਼ੀਲੇ ਪਦਾਰਥਾਂ ਦੇ 241 ਮਾਮਲਿਆਂ ਦੇ ਉੱਤੇ ਤੇ ਮੋਬਾਈਲ ਫੋਨ ਬਰਾਮਦਗੀ ਦੇ ਉੱਤੇ ਉੱਚ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਹ ਮਾਮਲੇ 2005 ਤੋਂ ਲੈ ਕੇ 11 ਦੇ ਨੇ। ਇਹ ਦੋਵੇਂ ਜਾਣੇ ਫਿਰੋਜ਼ਪੁਰ ਜੇਲ੍ਹ ਦੇ ਸੁਪਰੀਡੈਂਡੈਂਟ ਦੇ ਵਜੋਂ ਤਾਇਨਾਤ ਸੀਗੇ। ਡੀਜੀਪੀ ਨੇ 6 ਅਪ੍ਰੈਲ ਨੂੰ ਦੋਵਾਂ ਦੇ ਵਿਰੁੱਧ ਐਫਆਈਆਰ ਦਰਜ ਕਰਨ ਦੇ ਹੁਕਮ ਜਿਹੜੇ ਦਿੱਤੇ ਸੀ, ਪਰ ਮੁਲਜ਼ਮਾਂ ਨੇ ਇਹ ਕਿਹਾ ਸੀਗਾ ਕਿ ਫੈਸਲਾ ਲੈਣ ਤੋਂ ਪਹਿਲਾਂ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਗਈ। ਕੱਲ ਦੀ ਗੱਲ ਇਹ ਵੀ ਚੱਲੀ ਜਾਂਦੀ ਸੀ ਕਿ ਜਿਹੜਾ ਇਹ ਜਾਖੜ ਹੈ ਉਹ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦਾ ਰਿਸ਼ਤੇਦਾਰ ਹੈ, ਇਸ ਕਰਕੇ ਇਸ ਮਾਮਲੇ ਦੇ ਉੱਤੇ ਕਾਰਵਾਈ ਠੱਪ ਦਿੱਤੀ ਗਈ ਹੈ। ਜਦੋਂ ਕਿ ਅਜਿਹਾ ਨਹੀਂ ਸੀ, ਇਹਨਾਂ ਨੇ ਕਿਉਂਕਿ ਜਿਹੜੀ ਸ਼ਿਕਾਇਤ ਕੀਤੀ ਸੀ ਵੀ ਸਾਡੀ ਸੁਣਵਾਈ ਨਹੀਂ ਕੀਤੀ ਗਈ, ਉਹਦੇ ਕਰਕੇ ਦੁਬਾਰਾ ਇਹਨਾਂ ਨੂੰ ਸੱਦ ਕੇ ਇਹਨਾਂ ਤੋਂ ਪੁੱਛ ਕੇ ਫਿਰ ਇਹ ਜਿਹੜਾ ਇਹਦੇ ਉੱਤੇ ਮਾਮਲਾ ਦਰਜ ਕਰ ਦਿੱਤਾ ਗਿਆ। ਔਰ ਇਹ ਗੰਭੀਰ ਧਾਰਾਵਾਂ ਨੇ ਜਿਹਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ। ਅੱਗੋਂ ਫਰਦਰ ਜਿਹੜਾ ਜੀ ਜੋ ਵੀ ਹੋਊਗਾ ਉਹ ਆਪਾਂ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਰਹਾਂਗੇ ਜੀ। ਇਦਾਂ ਦੇ ਤਾਂ ਪੰਨੂ ਸਾਹਿਬ ਬਹੁਤ ਹੋਣੇ ਆ, ਬਹੁਤ ਜ਼ਿਆਦਾ ਹੋਣੇ ਆ, ਇਹ ਤਾਂ ਕੱਢਣੇ ਚਾਹੀਦੇ ਆ।
ਅੱਗੇ ਮੁੱਖ ਮੰਤਰੀ ਦਾ ਪੂਰਾ ਪਿੰਡ ਝੋਨੇ ਦੀ ਸਿੱਧੀ ਬਿਜਾਈ ਦੇ ਲਈ ਰਾਜੀ ਹੋਇਆ। ਵੈਸੇ ਪਹਿਲਾਂ ਵੀ ਇਹ ਗੱਲ ਚੱਲਦੀ ਤਾਂ ਰਹੀ ਹੈ। ਇਹ ਚੱਲਦੀ ਤਾਂ ਬਹੁਤ ਬੜੀ ਰਹੀ, ਇਹਦੇ ਚ ਕੋਈ ਸ਼ੱਕ ਨਹੀਂ, ਪਰ ਸਰਕਾਰਾਂ ਨੇ ਸੋਲਿਡ ਕੁਝ ਨਹੀਂ ਕੀਤਾ। ਜੇ ਇਸ ਵੇਲੇ ਆਪਾਂ ਐਕਸਪਰਟ ਦੀ ਮੰਨੀਏ ਤਾਂ ਐਕਸਪਰਟ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੇ ਕੋਲੇ ਲੈ ਦੇ ਕੇ 19 ਕੁ ਸਾਲ ਰਹਿ ਗਏ ਆ। 19 ਸਾਲਾਂ ਤੋਂ ਬਾਅਦ ਇਹ ਪੰਜਾਬ ਦਾ ਪਾਣੀ ਖਤਮ ਹੋ ਜਾਣਾ ਧਰਤੀ ਹੇਠਲਾ, ਤੇ ਜਿਹੜੇ ਸਾਡੇ ਕੋਲੇ ਕੁਦਰਤੀ ਸਰੋਤ ਨੇ ਉਹ ਅਸੀਂ ਉਹਦੇ ਵਿੱਚ ਸੁੱਟ ਕੇ ਗੰਦ, ਸ਼ਹਿਰਾਂ ਦਾ ਪਾਣੀ, ਇੰਡਸਟਰੀ ਦਾ ਪਾਣੀ, ਉਹਨਾਂ ਨੂੰ ਅਸੀਂ ਆਪ ਖਤਮ ਕਰ ਰਹੇ ਹਾਂ। ਕਿਸੇ ਪੁਲ ਦੇ ਉੱਤੋਂ ਲੰਘੋ, ਉੱਥੇ ਜੌਂ ਸੁੱਟਣ ਵਾਲੇ, ਮੂੰਗੀ ਸੁੱਟਣ ਵਾਲੇ, ਦਾਲਾਂ ਸੁੱਟਣ ਵਾਲੇ, ਬਾਕੀ ਸਮਾਨ ਸੁੱਟਣ ਵਾਲੇ ਬੋਰੀਆਂ ਦੇ ਹਿਸਾਬ ਦੇ ਨਾਲ ਖੜੇ ਹੁੰਦੇ ਆ, ਔਰ ਉਹ ਚੁੱਕ ਕੇ ਦਰਿਆਵਾਂ ਦੇ ਵਿੱਚ ਸੁੱਟੀ ਜਾ ਰਹੇ ਆ, ਗੰਦ ਪਾਈ ਜਾ ਰਹੇ ਆ। ਗੰਦਾ ਪਾਣੀ ਸ਼ਹਿਰਾਂ ਦਾ ਬਿਨਾਂ ਟਰੀਟ ਕੀਤੇ ਤੋਂ ਦਰਿਆਵਾਂ ਦੇ ਵਿੱਚ ਸੁੱਟਿਆ ਜਾ ਰਿਹਾ। ਇੰਡਸਟਰੀ ਜਿਹੜੀ ਆ ਉਹ ਪਾਣੀ ਸੁੱਟ ਰਹੀ ਆ। ਝੋਨਾ ਜਿਹੜਾ ਕਿ ਸਭ ਤੋਂ ਵੱਧ ਨੁਕਸਾਨ ਕਰ ਰਿਹਾ ਇਸ ਵੇਲੇ ਪੰਜਾਬ ਦਾ ਪਾਣੀ ਦੇ ਪੁਆਇੰਟ ਆਫ ਵਿਊ ਤੋਂ। ਜਦੋਂ ਪਿਛਲੇ ਦਿਨੀ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ, ਕਿਸਾਨ ਆਗੂਆਂ ਦੇ ਨਾਲ, ਮੁੱਖ ਮੰਤਰੀ ਹੋਰਾਂ ਨੇ, ਤੇ ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਇਹ ਗੱਲ ਆਖੀ ਕਿ ਅਸੀਂ ਕਿਸਾਨਾਂ ਨੂੰ 1500 ਰੁਪਇਆ ਪਰ ਏਕੜ ਦੇਵਾਂਗੇ, ਸਿੱਧੀ ਬਿਜਾਈ ਕਰ ਲਓ, ਔਰ ਸਿੱਧੀ ਬਿਜਾਈ 15 ਮਈ ਤੋਂ ਕਰ ਲਓ। ਜਿਹੜੀ ਬਿਜਾਈ ਕੱਦੂ ਕਰਕੇ ਕਰਨੀ ਆ ਉਹ ਨੁਕਸਾਨਦੇਹ ਜ਼ਿਆਦੀ ਆ, ਉਹਦੇ ਵਾਸਤੇ ਇਸ ਵਾਰੀ ਦਿਨ ਵਧਾ ਦਿੱਤੇ ਗਏ ਆ। 20 ਜੂਨ ਤੋਂ ਪਹਿਲਾਂ ਨਹੀਂ ਉਹ ਲੱਗ ਸਕਦਾ। ਪਹਿਲਾਂ 10 ਜੂਨ ਸੀਗਾ, ਹੁਣ 20 ਜੂਨ ਕਰ ਦਿੱਤਾ ਗਿਆ। ਦੂਜੀ ਗੱਲ ਕਿਸਾਨ ਆਗੂਆਂ ਨੂੰ ਇਹ ਆਖੀ ਗਈ ਕਿ ਸਰਕਾਰ ਬਦਲਵੀਆਂ ਫਸਲਾਂ ਦੇ ਉੱਤੇ MSP ਦੇਊਗੀ। ਮੁੱਖ ਮੰਤਰੀ ਹੋਰਾਂ ਨੇ ਇਹ ਵੀ ਗੱਲ ਆਖੀ ਕਿ ਜੇ ਕਣਕ ਵੱਢ ਕੇ 60 ਮੂੰਗੀ ਲਾ ਲੈਣ ਕਿਸਾਨ, ਉਹਨਾਂ ਕੋਲੇ ਇੱਕ ਫਸਲ ਐਕਸਟਰਾ ਆ ਜਾਊਗੀ। ਇਹ ਵੀ ਕਿਹਾ ਕਿ ਸਰਕਾਰ ਉਹ ਮੂੰਗੀ ਖਰੀਦਣ ਨੂੰ ਤਿਆਰ ਹੈ, ਸਰਕਾਰ ਉਸ ਮੂੰਗੀ ਦੇ ਉੱਤੇ MSP ਦੇਣ ਨੂੰ ਤਿਆਰ ਹੈ। ਦਾਲਾਂ ਦੀ ਡਿਮਾਂਡ ਬਹੁਤ ਵੱਡੀ ਹੈ। ਇਹ ਵੀ ਆਖਿਆ ਕਿਸਾਨ ਆਗੂਆਂ ਨੂੰ ਕਿ ਤੁਸੀਂ ਅਪੀਲ ਕਰੋ ਕਿਸਾਨਾਂ ਨੂੰ ਕਿ ਉਹ ਸਿੱਧੀ ਬਿਜਾਈ ਕਰਨ ਝੋਨੇ ਦੀ, ਤਾਂ ਕਿ ਪੰਜਾਬ ਦੀ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਕਿਸਾਨ ਆਗੂਆਂ ਨੇ ਬਾਹਰ ਆ ਕੇ ਕੋਈ ਗੱਲ ਹੀ ਨਹੀਂ ਕੀਤੀ ਜੀ। ਤਕਰੀਬਨ ਇੱਕ ਹਫ਼ਤਾ ਉਡੀਕਣ ਤੋਂ ਬਾਅਦ ਜਦੋਂ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਮੁੱਖ ਮੰਤਰੀ ਹੋਰਾਂ ਨੇ ਆਪਣੇ ਤੌਰ ਦੇ ਉੱਤੇ ਐਲਾਨ ਕੀਤਾ ਕਿ ਸਰਕਾਰ 1500 ਰੁਪਇਆ ਪਰ ਏਕੜ ਦਾ ਦੇਊਗੀ, ਤੇ ਜਿਹੜੇ ਸਿੱਧੀ ਫਸਲ ਲਾਉਣਗੇ, ਸਿੱਧੀ ਬਿਜਾਈ ਕਰਨਗੇ ਝੋਨੇ ਦੀ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਜੇ ਇਹ ਸਿੱਧੀ ਬਿਜਾਈ ਹੋ ਜਾਂਦੀ ਆ ਤਾਂ 20% ਪਾਣੀ ਦੀ ਬਚਤ ਸਿੱਧੀ ਹੋਊਗੀ, ਔਰ ਬਿਜਲੀ ਦਾ ਜਿਹੜੇ ਉਹ ਵੀ ਬਚੂਗਾ। 3000 ਮੈਗਾਵਾਟ ਬਿਜਲੀ ਜਿਹੜੀ ਆ ਰੋਜ਼ ਦੂਜੇ ਰਾਜਾਂ ਤੋਂ ਲੈਣੀ ਪੈ ਰਹੀ ਆ। ਇਹ ਕਿਹਾ ਜਾ ਰਿਹਾ ਕਿ ਪੰਜਾਬ ਦਾ ਜੇ ਇਹ ਤਜਰਬਾ ਸਫਲ ਹੋ ਗਿਆ ਤੇ ਬਾਕੀ ਜਗ੍ਹਾ ਦੇ ਉੱਤੇ ਵੀ, ਬਾਕੀ ਸੂਬੇ ਵੀ ਉਹਨੂੰ ਫੋਲੋ ਕਰ ਸਕਦੇ ਆ ਪੰਜਾਬ ਨੂੰ। 20% ਜਿਹੜੀ ਪਾਣੀ ਦੀ ਬਚਤ ਹੋਊਗੀ ਤੇ 20000 ਮੈਗਾਵਾਟ ਬਿਜਲੀ ਬਚ ਸਕਦੀ ਹੈ। ਪੰਜਾਬ ਦੇ ਵਿੱਚ 138 ਦੇ ਵਿੱਚੋਂ 110 ਬਲਾਕ ਨੇ ਪਾਣੀ ਦੇ, ਜਿੱਥੇ 100% ਡਾਰਕ ਜ਼ੋਨ ਦੇ ਵਿੱਚ ਚਲੇ ਗਿਆ ਜੀ। ਇਹ ਮਤਲਬ ਕਿ ਐਡੀ ਗੰਭੀਰ ਸਥਿਤੀ ਹੋਈ ਹੈ। ਮੁੱਖ ਮੰਤਰੀ ਹੋਰਾਂ ਨੇ ਇਹਦੀ ਜਾਗਰੂਕਤਾ ਦੇ ਵਾਸਤੇ ਆਪਣੇ ਪਿੰਡ ਤੋਂ ਕੱਲ ਸ਼ੁਰੂਆਤ ਕੀਤੀ। ਉੱਥੇ ਸੱਥ ਜਿਹੜੀ ਮੰਜਿਆਂ ਦੇ ਰੂਪ ਦੇ ਵਿੱਚ ਬਣਾਈ ਗਈ ਸੀ, ਪਿੰਡ ਨੂੰ ਸੱਦ ਕੇ ਇਹ ਅਪੀਲ ਕੀਤੀ ਕਿ ਚਲੋ ਪੰਜਾਬ ਨੂੰ ਬਚਾਉਣ ਦੀ ਸ਼ੁਰੂਆਤ ਆਪਣੇ ਪਿੰਡ ਤੋਂ ਕਰੀਏ। ਪੂਰੇ ਪਿੰਡ ਨੇ ਬਾਹਾਂ ਖੜੀਆਂ ਕਰਕੇ ਮੁੱਖ ਮੰਤਰੀ ਦਾ ਸਾਥ ਦੇਣ ਦੀ ਗੱਲ ਆਖੀ ਤੇ ਇਹ ਕਿਹਾ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਕਰਨਗੇ। ਜਿੰਨਾ ਕੱਟ ਸੀਗਾ, ਜੇ ਸਤੌਜ ਕੱਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਸਾਰਾ ਪਿੰਡ ਕਰ ਲੈਂਦਾ, ਚਲੋ ਟਾਵੇਂ ਟੱਲੇ ਤਾਂ ਹੁੰਦੇ ਹੀ ਆ ਜਿਨ੍ਹਾਂ ਨੇ ਦੂਜੇ ਪਾਸੇ ਜਾਣਾ ਹੁੰਦਾ, ਤਾਂ ਉਹ ਇੱਕ ਕਿਸਮ ਦੇ ਨਾਲ ਮੋੜੀ ਪਿੰਡ ਹੋ ਸਕਦਾ। ਜਿਹੜੀਆਂ ਕੱਲ HS ਫੂਲਕਾ ਜਿਹੜੇ ਕਿ ਸੁਪਰੀਮ ਕੋਰਟ ਦੇ ਵਕੀਲ ਨੇ, ਸਾਬਕਾ ਵਿਧਾਇਕ ਨੇ, ਉਹਨਾਂ ਨੇ ਵੀ ਚੰਡੀਗੜ੍ਹ ਆ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਨਾਲ ਆਪਣੇ ਕੁਝ ਐਕਸਪਰਟ ਬਿਠਾਏ ਹੋਏ ਸੀ। ਉਹਨਾਂ ਇਹ ਗੱਲ ਆਖੀ ਕਿ ਜੇ ਅੱਜ ਪੰਜਾਬ ਦਾ ਕਿਸਾਨ ਨਾ ਮੰਨਿਆ ਇਹਦੇ ਵਾਸਤੇ ਤੇ ਸਾਡਾ ਪਾਣੀ ਗਿਆ, ਅਗਲੇ ਕੁਝ ਸਾਲਾਂ ਦੇ ਦੌਰਾਨ ਸਾਡੇ ਕੋਲੇ ਕੱਖ ਵੀ ਨਹੀਂ ਰਹਿਣਾ, ਕਿਸੇ ਵੀ ਫਸਲ ਦੇ ਵਾਸਤੇ ਕੁਝ ਨਹੀਂ ਰਹਿਣਾ। ਅੱਜ ਜਿਹੜੀਆਂ ਜ਼ਮੀਨਾਂ ਲੋਕ ਗਿਣਦੇ ਆ 20 ਲੱਖ ਦਾ ਕਿੱਲਾ, 25 ਲੱਖ ਦਾ ਕਿੱਲਾ, ਯਕੀਨ ਕਰਨਾ ਇਹ ਸਿਰਫ ਹਾਈਵੇ ਬਣਾਉਣ ਜੋਗੀਆਂ ਜ਼ਮੀਨਾਂ ਰਹਿ ਜਾਣੀਆਂ ਨੇ। ਇਹ ਰਿਐਲਿਟੀ ਆ। ਬਹੁਤ ਤੇਜ਼ੀ ਦੇ ਨਾਲ ਧਰਤੀ ਹੇਠਲਾ ਪਾਣੀ ਮੁੱਕ ਰਿਹਾ। ਪ੍ਰਵਾਸੀ ਭਾਈਚਾਰਾ ਇਸ ਮਾਮਲੇ ਦੇ ਵਿੱਚ ਵੱਡੀ ਮਦਦ ਕਰ ਸਕਦਾ। ਤੁਸੀਂ ਜ਼ਮੀਨਾਂ ਠੇਕੇ ਤੇ ਦਿੱਤੀਆਂ ਨੇ, ਉਹਨਾਂ ਨੂੰ ਆਖੋ
ਉਹਨਾਂ ਤੋਂ ਥੋੜੇ ਪੈਸੇ ਘੱਟ ਲੈ ਲਓ ਠੇਕੇ ਦੇ 5,000 7,000 10,000 ਘੱਟ ਲੈ ਲਓ। ਇਹ ਆਖੋ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਕਰਨ, ਕਿਉਂਕਿ ਇਹਦੇ ਨਾਲ ਜਿਹੜਾ ਉਹ ਕੁਝ ਸਾਲਾਂ ਦੇ ਵਾਸਤੇ ਆਪਾਂ ਪਾਣੀ ਅੱਗੇ ਲਿਜਾ ਸਕਦੇ ਹਾਂ, ਪਾਣੀ ਬਚਾ ਸਕਦੇ ਹਾਂ ਧਰਤੀ ਹੇਠ ਦਾ। ਇਲਾਜ ਇਹੀ ਹੈ। ਔਰ ਦੂਜਾ, ਬਦਲਵੀਆਂ ਫਸਲਾਂ, ਚਾਹੇ ਉਹ ਸੂਰਜਮੁਖੀ ਆ, ਚਾਹੇ ਉਹ ਮੱਕੀ ਆ, ਤੇ ਚਾਹੇ ਉਹ ਦਾਲਾਂ ਨੇ, ਉਹਦੇ ਉੱਤੇ ਸਰਕਾਰ ਨੇ ਕਿਹਾ ਅਸੀਂ MSP ਦੇਣ ਨੂੰ ਤਿਆਰ ਹਾਂ, ਤੁਸੀਂ ਡਾਈਵਰਸਿਫਿਕੇਸ਼ਨ ਵੱਲ ਨੂੰ ਵਧੋ। ਹੁਣ ਤੱਕ ਤਾਂ ਜਿਹੜੀਆਂ ਬਦਲਵੀਆਂ ਫਸਲਾਂ ਦੇ ਰੂਪ ਦੇ ਵਿੱਚ ਗੱਲਾਂ ਹੀ ਹੁੰਦੀਆਂ ਰਹੀਆਂ ਨੇ। ਸਰਕਾਰ ਜੇ ਇਨੀਸ਼ੀਏਟਿਵ ਲੈ ਰਹੀ ਆ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਦੂਜੇ ਪਾਸੇ ਭੁੜਕ ਕੇ ਖੜ ਗਏ ਆ, ਉਹ ਇਹ ਕਹਿ ਰਹੇ ਆ ਕਿ ਨਹੀਂ ਇਹ ਤਾਂ ਪੈਸੇ ਬੜੇ ਥੋੜੇ ਆ, ਸਾਨੂੰ ਪੈਸੇ ਵੱਧ ਦਿਓ। ਪਹਿਲਾਂ ਸਰਕਾਰਾਂ ਨੇ ਕੋਈ ਪੈਸਾ ਦਿੱਤਾ? ਕਿਸੇ ਸਰਕਾਰ ਨੇ ਕੋਈ ਇਨੀਸ਼ੀਏਟਿਵ ਲਿਆ? ਬਿਲਕੁਲ ਵੀ ਨਹੀਂ ਲਿਆ। ਜਿਹੜੀ ਪੂਸਾ ਹੈ, ਉਹ ਵੀ ਮੁੱਖ ਮੰਤਰੀ ਨੇ ਅਪੀਲ ਕੀਤੀ ਸੀ ਕਿਸਾਨ ਆਗੂਆਂ ਨੂੰ ਕਿ ਕਿਸਾਨਾਂ ਨੂੰ ਆਖੋ ਪੂਸਾ ਪਨੀਰੀ ਨਾ ਲਾਉਣ, ਪੂਸਾ ਝੋਨਾ ਨਾ ਲਾਉਣ, ਕਿਉਂਕਿ ਸਭ ਤੋਂ ਵੱਧ ਪਾਣੀ ਪੂਸਾ ਜਿਹੜੀ ਵੈਰਾਈਟੀ ਆ ਉਹ ਖਾਂਦੀ ਹੈ। ਇੱਕ ਉਹਦਾ ਪਰਾਲ ਬਹੁਤ ਹੈ, ਮਤਲਬ ਕਿ ਲੰਬਾ ਜ਼ਿਆਦਾ ਹੋ ਜਾਂਦਾ, ਪਰਾਲੀ ਜ਼ਿਆਦੀ ਆ ਉਨੀ। ਇਹ ਵੀ ਪਤਾ ਲੱਗਾ ਕਿ ਜਿਹੜੀ ਪਰਾਲੀ ਨਾ ਸਾੜਨ ਦੇ ਉੱਤੇ ਸਰਕਾਰ ਮੁਆਵਜ਼ਾ ਦੇਊਗੀ ਇਸ ਵਾਰੀ 1,500 ਰੁਪਇਆ ਪਰ ਏਕੜ ਦਾ। ਇੰਨਾ ਕੁ ਖਰਚਾ ਲਗਭਗ ਆਉਂਦਾ ਪਰਾਲੀ ਨੂੰ ਬਾਹਰ ਕੱਢਣ ਦਾ, ਪਰਾਲੀ ਨੂੰ ਚੁੱਕਣ ਦਾ। ਜੇ ਇਨੀਸ਼ੀਏਟਿਵ ਲਏ ਜਾ ਰਹੇ ਨੇ ਖਾਸ ਤੌਰ ਦੇ ਉੱਤੇ ਝੋਨੇ ਦੀ ਸਿੱਧੀ ਬਿਜਾਈ ਦੇ ਉੱਤੇ, ਕਿਉਂਕਿ ਹਾਲ ਦੀ ਘੜੀ ਉਹਦੇ ਉੱਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ। ਜੇ ਬਾਹਰ ਬੈਠੇ ਲੋਕ ਇਸ ਮਾਮਲੇ ਦੇ ਉੱਤੇ ਮਦਦ ਕਰਨ ਤਾਂ ਪੰਜਾਬ ਦੇ ਵਿੱਚ ਕੁਝ ਜਿਹੜਾ ਪਾਣੀ ਆ ਉਹ ਬਚਾਇਆ ਜਾ ਸਕਦਾ ਧਰਤੀ ਹੇਠਲਾ। ਨਹੀਂ ਤਾਂ ਅਦਰਵਾਈਜ਼ ਇਹ ਰਿਐਲਿਟੀ ਆ ਕਿ ਇਹਨਾਂ ਜ਼ਮੀਨਾਂ ਨੂੰ ਕਿਸੇ ਨੇ ਪੁੱਛਣਾ ਨਹੀਂ, ਕੌਡੀਆਂ ਦੇ ਭਾਅ ਹੋ ਜਾਣੀਆਂ ਨੇ। ਜਦੋਂ ਪਾਣੀ ਹੀ ਨਾ ਰਿਹਾ ਤੇ ਫਿਰ ਜ਼ਮੀਨਾਂ ਨੂੰ ਕਿਸੇ ਨੇ ਕੀ ਕਰਨਾ। ਅਸੀਂ ਦੇਖ ਲਓ ਜੀ, ਇੰਨਾ ਅਗਾਊ ਸੋਚਦੇ, ਪਾਣੀ ਨਹੀਂ ਰਹਿਣ ਦਿੱਤਾ, ਮੈਨੂੰ ਲੱਗਦਾ ਅਸੀਂ ਸਾਹ ਲੈਣ ਜੋਗੀ ਹਵਾ ਵੀ ਨਹੀਂ ਰਹਿਣ ਦੇਣੀ ਆਉਣ ਵਾਲੇ ਟਾਈਮ ਦੇ ਵਿੱਚ। ਤੇ ਅੱਗੇ ਸਿਮਰਨਜੀਤ ਸਿੰਘ ਬੈਂਸ ਦੀ ਗੱਲ ਕਰੀਏ, ਜਿੱਤੇ ਤਾਂ ਉਹ ਹੈ ਨਹੀਂ, ਪਰ ਪੋਸਟਰ ਕੰਧਾਂ ਤੇ ਕਿਉਂ ਲੱਗਾ? ਸਿਮਰਜੀਤ ਬੈਂਸ ਜਿਹੜੇ ਕਿ ਸਾਬਕਾ ਵਿਧਾਇਕ ਨੇ ਲੁਧਿਆਣੇ ਦੇ ਆਤਮ ਨਗਰ ਤੋਂ, ਕਿਸੇ ਵੇਲੇ ਜਿਹੜਾ ਇੱਕ ਤਹਿਸੀਲਦਾਰ ਹੈ ਉਹਨੂੰ ਕੁੱਟ ਕੇ ਚਰਚਾ ਦੇ ਵਿੱਚ ਆਏ ਸੀਗੇ। ਮੁੜ ਕੇ ਅਕਾਲੀ ਦਲ ਬਾਦਲ ਦੇ ਵਿੱਚ ਚਲੇ ਗਏ। ਫਿਰ ਇੱਕ ਵਾਰੀ ਆਮ ਆਦਮੀ ਪਾਰਟੀ ਦੇ ਨਾਲ ਵੀ ਸਮਝੌਤਾ ਕੀਤਾ। ਉਦੋਂ ਪਹਿਲਾਂ ਉਹਨਾਂ ਨੇ ਆਪਣੀ ਪਾਰਟੀ ਜਿਹੜੀ ਲੋਕ ਇਨਸਾਫ ਪਾਰਟੀ ਬਣਾਈ ਸੀ। ਇਸ ਵਾਰੀ ਦੋਵੇਂ ਭਰਾ ਹਾਰ ਗਏ ਔਰ ਜਿੱਤ ਨਹੀਂ ਸਕੇ। ਹਾਰਨ ਦੇ ਜਿਹੜਾ ਰੀਜ਼ਨ ਕੀ ਰਿਹਾ, ਚਲੋ ਉਹ ਤਾਂ ਹਵਾ ਇਸ ਵਾਰੀ ਵਗ ਗਈ ਆਮ ਆਦਮੀ ਪਾਰਟੀ ਦੀ, ਉਹ ਹਾਰ ਗਏ। ਪਰ ਉਹ ਉਲਝੇ ਹੋਏ ਆ ਵੱਖ-ਵੱਖ ਮਾਮਲਿਆਂ ਦੇ ਵਿੱਚ। ਔਰ ਇਹ ਉਲਝਣ ਦਾ ਇੱਕ ਤਾਂ ਉਹਨਾਂ ਦੇ ਉੱਤੇ ਜਿਹੜਾ ਜਬਰ ਜਨਾਹ ਵਾਲਾ ਮਾਮਲਾ ਹੈ, ਇੱਕ ਉਹਨਾਂ ਦੇ ਉੱਤੇ ਮਾਮਲਾ ਦਰਜ ਹੋਇਆ ਹੈ ਕਿ ਉਹਨਾਂ ਨੇ ਪਾਬੰਦੀਆਂ ਦੇ ਬਾਵਜੂਦ ਪ੍ਰੈਸ ਕਾਨਫਰੰਸਾਂ ਕੀਤੀਆਂ ਤੇ ਲੋਕ ਜਿਹੜੇ ਸੀ ਉਹ ਇਕੱਠੇ ਕੀਤੇ। ਤੁਸੀਂ ਦੇਖੋ ਕਿ ਇਹਨਾਂ ਮਾਮਲਿਆਂ ਦੇ ਉੱਤੇ ਉਹ ਅਦਾਲਤਾਂ ਦੇ ਵਿੱਚ ਪੇਸ਼ ਹੀ ਨਹੀਂ ਹੋਏ, ਨਾ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਸਕੀ। ਅਦਾਲਤੀ ਪ੍ਰਕਿਰਿਆ ਜਾਰੀ ਰਹੀ। ਅਦਾਲਤੀ ਪ੍ਰਕਿਰਿਆ ਚੱਲਦਿਆਂ ਇੱਥੇ ਚਲੇ ਗਈ ਕਿ ਉਹਨਾਂ ਨੂੰ PO ਕਰਾਰ ਦੇ ਦਿੱਤਾ, ਪ੍ਰੋਕਲੇਮਡ ਅਫੈਂਡਰ, ਭਾਵ ਕਿ ਭਗੌੜਾ। ਔਰ ਜਦੋਂ ਭਗੌੜਾ ਕਰਾਰ ਦੇ ਦਿੱਤਾ ਤੇ ਉਹ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਦਿਸੇ। ਸਵਾਲ ਪੁਲਿਸ ਦੇ ਉੱਤੇ ਉੱਠਣੇ ਸ਼ੁਰੂ ਹੋ ਗਏ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਰਦੀ ਆ। ਉਹ ਤਾਂ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋਈ ਜਾਂਦੇ ਆ। ਪੁਲਿਸ ਜਿਹੜੀ ਆ ਜੀ ਉਹ ਹੁਣ ਕਹਿੰਦੀ ਆ ਕਿ ਸਿਮਰਜੀਤ ਬੈਂਸ ਦੇ ਖਿਲਾਫ ਕਈ ਕੇਸ ਦਰਜ ਨੇ। ਉਹ ਕਈ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੋੜੀਂਦਾ ਅਦਾਲਤੀ ਹੁਕਮਾਂ ਦੇ ਅਨੁਸਾਰ ਉਹਨੂੰ ਕਹਿੰਦੇ ਕਿ ਸਾਰਾ ਕੰਮ ਕੀਤਾ ਜਾ ਰਿਹਾ ਹੈ। ਇਹ ਵੀ ਕਿਹਾ ਕਿ ਰਾਜਸੀ ਕੋਈ ਦਬਾਅ ਨਹੀਂ ਹੈਗਾ ਉਹਨਾਂ ਦੇ ਉੱਤੇ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜੇ ਦਬਾਅ ਨਾ ਹੁੰਦਾ ਤੇ ਜਿਹੜੀਆਂ ਚੋਣਾਂ ਚੱਲ ਰਹੀਆਂ ਸੀ ਉਹਦੇ ਦੌਰਾਨ ਸਿਮਰਜੀਤ ਬੈਂਸ ਨੂੰ ਅਦਾਲਤੀ ਕੰਪਲੈਕਸ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਉਹ ਕਿਵੇਂ ਕਰਨ ਦਿੱਤਾ ਗਿਆ, ਇਹਦਾ ਕੋਈ ਜਵਾਬ ਬਹੁਤਾ ਹੈ ਨਹੀਂ ਸੀਗਾ ਉਹਨਾਂ ਦੇ ਕੋਲੇ। ਹੁਣ ਪੁਲਿਸ ਨੇ ਕੀ ਕੀਤਾ ਫਸੀ ਹੋਈ ਨੇ ਕਿ ਉਹਦੇ ਪੋਸਟਰ ਜਿਹੜੇ ਉਹ ਤਿਆਰ ਕਰ ਦਿੱਤੇ। ਇਹ ਪੋਸਟਰ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਸ਼ਹਿਰ ਦੇ ਵਿੱਚ ਲੱਗ ਗਏ ਔਰ ਸ਼ਹਿਰ ਦੇ ਵਿੱਚ ਲੱਗੇ ਇਹ ਜਿਹੜੇ ਪੋਸਟਰ ਨੇ, ਇਹਨਾਂ ਨੇ ਸਿਮਰਜੀਤ ਬੈਂਸ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਕਰ ਦਿੱਤਾ ਜੀ। ਕਿਸੇ ਵੇਲੇ ਕਿਤੇ ਵੀ ਜਾ ਕੇ ਉਹ ਆਪਣਾ ਫੇਸਬੁੱਕ ਤੋਂ ਲਾਈਵ ਹੋ ਜਾਂਦੇ ਸਨ, ਇਹ ਦੱਸਣ ਦੇ ਵਾਸਤੇ ਜੀ ਦੇਖੋ ਉਹ ਲੋਕਾਂ ਦੇ ਵਾਸਤੇ ਖੜੇ ਨੇ
ਅੱਜ ਹਾਲਾਤ ਇਹ ਬਣ ਗਏ ਕਿ ਉਹਨਾਂ ਦੇ ਪੋਸਟਰ ਲੁਧਿਆਣੇ ਦੀਆਂ ਕੰਧਾਂ ਦੇ ਉੱਤੇ ਲੱਗੇ ਨੇ, ਪਰ ਇਹ ਪੋਸਟਰ ਉਹਨਾਂ ਦੇ ਕਿਸੇ ਲੋਕਾਂ ਦੇ ਕੰਮ ਦੀ ਵਜ੍ਹਾ ਕਰਕੇ ਨਹੀਂ, ਬਲਕਿ ਕੇਸਾਂ ਦੇ ਵਿੱਚ ਉਲਝੇ ਹੋਣ ਕਰਕੇ ਤੇ ਅਦਾਲਤ ਦੇ ਵਿੱਚ ਨਾ ਜਾਣ ਕਰਕੇ ਅਦਾਲਤ ਨੇ ਉਹਨਾਂ ਨੂੰ ਭਗੌੜਾ ਕਰਾ ਦਿੱਤਾ ਹੈ। ਜੀ ਦੇਖੋ ਕਿੱਥੇ ਤੱਕ ਕਿੱਥੇ ਪਹੁੰਚ ਗਏ ਆ। ਅਗਲੀ ਗੱਲ ਕਰਦੇ ਹੈਗੇ ਆ, ਇੱਕ ਥਮਿੰਦਰ ਨਾਂ ਦਾ ਬੰਦਾ ਹੈਗਾ ਇੱਥੇ ਕੈਲੀਫੋਰਨੀਆ ਦੇ ਵਿੱਚ, ਉਹਨੇ ਕੁਛ ਚੇਂਜਸ ਕੀਤੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਅਕਾਲ ਤਖਤ ਤੋਂ ਉਸਨੂੰ ਤਨਖਾਹੀਆ ਐਲਾਨਿਆ ਗਿਆ। ਦੇਖੋ ਇਹ ਜਿਹੜਾ ਦੱਸਿਆ ਗਿਆ ਕਿ ਗੁਰਬਾਣੀ ਦੇ ਨਾਲ ਇਹ ਛੇੜਛਾੜ ਦਾ ਮਾਮਲਾ ਹੈ। ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ PhD ਹੋਰਾਂ ਨੇ 5 ਸਿੰਘ ਸਾਹਿਬਾਨਾਂ ਦੇ ਨਾਲ ਅਮਰੀਕਾ ਰਹਿੰਦੇ ਥਮਿੰਦਰ ਸਿੰਘ ਨੂੰ ਤਨਖਾਹੀਆ ਐਲਾਨਤਾ। ਇੱਕ ਹੋਰ ਵਿਅਕਤੀ ਓਂਕਾਰ ਸਿੰਘ ਨੂੰ ਵੀ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਭੁੱਲ ਬਖਸ਼ਾਉਣ ਦੇ ਆਦੇਸ਼ ਦਿੱਤੇ ਗਏ ਆ। ਇਹ ਕਿਹਾ ਗਿਆ ਹੈ ਕਿ ਇੰਟਰਨੈਟ ਤੇ ਚੱਲ ਰਹੀਆਂ ਗੁਰਬਾਣੀ ਸੰਬੰਧੀ 21 ਐਪਸ ਦੇ ਵਿੱਚ ਤਰੁੱਟੀਆਂ ਕਰਕੇ ਜਿਹੜਾ ਇਹ ਸ਼੍ਰੋਮਣੀ ਕਮੇਟੀ ਨੂੰ ਇਹਨਾਂ ਦੇ ਵਿੱਚ ਸੁਧਾਈ ਕਰਾਉਣ ਦੇ ਆਦੇਸ਼ ਦਿੱਤੇ ਗਏ ਆ। ਇਹ ਕਿਹਾ ਗਿਆ ਕਿ ਜੇ ਕੋਈ ਅਜਿਹਾ ਨਹੀਂ ਕਰਦਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਐਪਸ ਨੂੰ ਬੰਦ ਕਰਨ ਦੇ ਵਾਸਤੇ ਕਿਹਾ ਗਿਆ। ਗੁਰਬਾਣੀ ਸੰਬੰਧੀ ਇੰਟਰਨੈਟ ਦੇ ਉੱਤੇ ਕਈ ਐਪ ਚੱਲ ਰਹੀਆਂ ਨੇ, ਪਰ ਅਕਾਲ ਤਖਤ ਦੇ ਵੱਲੋਂ 21 ਐਪ ਦੀ ਜਾਂਚ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਹੈ ਔਰ ਜਾਂਚ ਕਰਵਾਈ ਗਈ ਹੈ, ਜਿਹਦੇ ਵਿੱਚ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਤਰੁੱਟੀਆਂ ਸਾਹਮਣੇ ਆਈਆਂ ਨੇ, ਜਿਨ੍ਹਾਂ ਨੂੰ ਠੀਕ ਕਰਨਾ ਜ਼ਰੂਰੀ ਜਿਹੜਾ ਉਹ ਕਰਾ ਦਿੱਤਾ ਗਿਆ। ਇਹ ਹੁਕਮਨਾਮਾ ਜਥੇਦਾਰ ਹਰਪ੍ਰੀਤ ਸਿੰਘ ਦੇ ਵੱਲੋਂ ਅਕਾਲ ਤਖਤ ਤੋਂ ਸੁਣਾਇਆ ਗਿਆ। ਇਹਦੇ ਵਿੱਚ ਇਹ ਆਖਿਆ ਗਿਆ ਕਿ ਅਮਰੀਕਾ ਵਾਸੀ ਥਮਿੰਦਰ ਸਿੰਘ ਨੇ ਆਪਣੀ ਮਰਜ਼ੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਬਦੀਲੀਆਂ ਕੀਤੀਆਂ ਨੇ, ਜਿਹਦੇ ਕਰਕੇ 5 ਸਿੰਘ ਸਾਹਿਬਾਨ ਨੇ ਉਹਨੂੰ ਇੱਥੇ ਅਕਾਲ ਤਖਤ ਦੇ ਉੱਤੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ। ਉਹਦੇ ਉੱਤੇ ਆਨਲਾਈਨ ਤੇ ਆਫਲਾਈਨ ਅਣਅਧਿਕਾਰਤ ਛਪਾਈ ਦੇ ਉੱਤੇ ਰੋਕ ਜਿਹੜੀ ਉਹ ਲਾਈ ਗਈ ਆ। ਉਹਨੂੰ ਗੁਰਬਾਣੀ ਦੇ ਨਾਲ ਛੇੜਛਾੜ ਦੇ ਦੋਸ਼ ਦੇ ਹੇਠ ਦੋਸ਼ੀ ਮੰਨਦਿਆਂ ਤਨਖਾਹੀਆ ਕਰਾਰ ਦਿੱਤਾ ਗਿਆ। 1 ਮਹੀਨੇ ਦੇ ਵਿੱਚ ਅਕਾਲ ਤਖਤ ਤੇ ਪੇਸ਼ ਹੋਣ ਤੇ ਸਾਰਾ ਰਿਕਾਰਡ ਇੱਥੇ ਲਿਆਉਣ ਦੇ ਆਦੇਸ਼ ਦਿੱਤੇ ਗਏ ਆ। ਜੇ ਉਹ ਪੇਸ਼ ਨਹੀਂ ਹੁੰਦਾ ਤਾਂ ਸੰਗਤ ਨੂੰ ਆਦੇਸ਼ ਦਿੱਤਾ ਗਿਆ ਕਿ ਉਹਦੇ ਨਾਲ ਕੋਈ ਵੀ ਤਾਲਮੇਲ ਨਾ ਰੱਖਣ ਤੇ ਉਹਦੇ ਨਾਲ ਕੋਈ ਸਾਂਝ ਨਾ ਰੱਖਣ। ਓਂਕਾਰ ਸਿੰਘ ਨੂੰ ਗੁਰਬਾਣੀ ਸੇਧਾਂ ਦੇ ਨਾਂ ਦੇ ਉੱਤੇ ਜਿਹੜੇ ਉਹ ਕੰਮ ਕਰ ਰਿਹਾ, ਉਹ ਪੂਰਾ ਰਿਕਾਰਡ ਲੈ ਕੇ ਅਕਾਲ ਤਖਤ ਦੇ ਉੱਤੇ ਪੇਸ਼ ਹੋਣ ਦੇ ਹੁਕਮ ਜਿਹੜੇ ਉਹ ਕੀਤੇ ਗਏ ਆ। ਐਕਚੁਅਲੀ ਕੀ ਆ, ਇਹ ਮਾਮਲਾ ਜਿਹੜਾ ਕਈ ਵਾਰੀ ਇਹ ਸਾਹਮਣੇ ਆਇਆ। ਇੱਥੇ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਸ਼ਹਿਰ ਸਰੀ ਦੇ ਵਿੱਚ ਵੀ ਬੀੜਾਂ ਆਪਣੇ ਤੌਰ ਦੇ ਉੱਤੇ ਛਾਪਣ ਦਾ ਮਾਮਲਾ ਸਾਹਮਣੇ ਆਇਆ ਸੀਗਾ। ਉਦੋਂ ਵੀ ਇਹ ਵਾਵਾ ਕੰਟਰੋਵਰਸੀ ਹੋਈ ਸੀਗੀ। ਉਂਝ ਵੈਸੇ ਜੇ ਦੇਖਿਆ ਜਾਵੇ ਤਾਂ ਜਿਹੜਾ 328 ਬੀੜਾਂ ਵਾਲਾ ਮਾਮਲਾ ਚਰਚਾ ਦੇ ਵਿੱਚ ਤਾਂ ਉਹ ਵੀ ਰਿਹਾ ਸੀਗਾ। ਸਵਾਲ ਉਦੋਂ ਵੀ ਇਹੀ ਸੀਗਾ ਜਿਹੜਾ ਅੱਜ ਜਥੇਦਾਰ ਸਾਹਿਬ ਨੇ ਇਹ ਗੱਲ ਕਹੀ ਆ ਕਿ ਕੁਝ ਲਗਾ ਮਾਤਰਾਂ ਦੇ ਵਿੱਚ ਛੇੜਛਾੜ, ਬਿੰਦੀ ਟਿੱਪੀ ਦੇ ਵਿੱਚ ਛੇੜਛਾੜ ਕੀਤੀ ਗਈ ਆ। ਸਵਾਲ ਉਦੋਂ ਵੀ ਇਹੀ ਸੀਗੇ ਕਿ ਇਹ 328 ਸਰੂਪ ਕਿੱਥੇ ਗਏ ਆ। ਇਹ ਕੀ ਅੱਗੋਂ ਜਿਹੜੇ ਛਾਪਣ ਵਾਲੇ ਆ ਉਹਨਾਂ ਦੇ ਕੋਲੇ ਤਾਂ ਨਹੀਂ ਚਲੇ ਗਏ ਇਹ। ਹੁਣ ਸਵਾਲ ਇਹ ਆ ਕਿ ਜਿਹੜਾ ਇਹਦਾ ਹੱਲ ਲੱਭਿਆ ਗਿਆ, ਕੀ ਇਹ ਹੱਲ ਹੈ? ਹੱਲ ਸਿਰਫ ਇਹ ਆ ਕਿ ਇਹਦੇ ਸੰਬੰਧੀ ਕੋਈ ਠੋਸ ਪ੍ਰੋਗਰਾਮ ਦਿੱਤਾ ਜਾਵੇ ਕਿ ਜਿਹੜੀ ਗੁਰਬਾਣੀ ਹੈ ਉਹਦੀ ਛਪਵਾਈ ਕਿਵੇਂ, ਕਿੱਥੇ ਜਿਹੜੀ ਉਹ ਹੋ ਸਕਦੀ ਹੈ, ਔਰ ਇਹਦਾ ਜਿਹੜਾ ਖੇਤਰ ਕੀ ਹੈ। ਕਿ ਜੇ SGPC ਇਹਨੂੰ ਛਾਪਦੀ ਹੈ ਤਾਂ SGPC ਦੇ ਉੱਤੇ ਜਿਹੜਾ, ਕਿਉਂਕਿ ਹੈ ਤਾਂ ਉੱਥੇ ਆਮ ਬੰਦੇ ਹੀ ਨਾ, ਉਹਨਾਂ ਦੇ ਉੱਤੇ ਕੀ ਕੋਈ ਜਿੰਦਾ ਕੁੰਡਾ ਹੈ ਕਿ ਉੱਥੇ ਕੋਈ ਤਰੁੱਟੀਆਂ ਨਾ ਉਹਦੇ ਵਿੱਚ ਆਉਣ? ਜਾਂ ਜਿਹੜਾ 328 ਜਦੋਂ ਗਵਾਚੇ ਆ ਸਰੂਪ, ਉਸ ਤੋਂ ਬਾਅਦ ਇਸ ਮਸਲੇ ਦੇ ਉੱਤੇ ਕੀ ਕੀਤਾ ਗਿਆ? ਜੇ ਕੁਝ ਨਿੱਗਰ ਕੀਤਾ ਗਿਆ ਤੇ ਉਹਦਾ ਜਾਣਕਾਰੀ ਜਿਹੜੀ ਉਹ ਦਿੱਤੀ ਜਾਵੇ ਸੰਗਤ ਨੂੰ, ਤਾਂ ਕਿ ਅੱਗੋਂ ਅਜਿਹੀਆਂ ਮੁਸ਼ਕਲਾਂ ਜਿਹੜੀਆਂ ਉਹਨਾਂ ਦਾ ਸਾਹਮਣਾ ਨਾ ਕਰਨਾ ਪਏ। ਕਿਸੇ ਨੂੰ ਸੱਦ ਲੈਣਾ ਤੇ ਮੁੜ ਕੇ ਛੇਕ ਦੇਣਾ, ਇਹ ਕਿਸੇ ਇਹਦੀ ਅੱਗੋਂ ਜਿਹੜੀ ਸਮੱਸਿਆ ਦਾ ਹੱਲ ਨਹੀਂ। ਪਹਿਲਾਂ ਸਰੀ ਦੇ ਵਿੱਚ ਇਹ ਸਮੱਸਿਆ ਖੜੀ ਹੋਈ, ਫਿਰ ਇਹ ਸਮੱਸਿਆ ਜਿਹੜੀ ਆ ਉਹ ਹੁਣ ਕੈਲੀਫੋਰਨੀਆ ਰਹਿੰਦੇ ਬੰਦੇ ਦੇ ਵਾਸਤੇ ਆ ਗਈ ਤੇ ਭਲਕ ਨੂੰ ਕਿਸੇ ਹੋਰ ਦੇ ਵਾਸਤੇ ਆ ਸਕਦੀ ਹੈ। ਬਿਲਕੁਲ ਜੀ, ਜਿੰਨਾ ਚਿਰ ਸਖਤ ਐਕਸ਼ਨ ਨਹੀਂ ਲੈਂਦੇ ਇਸ ਤਰ੍ਹਾਂ ਕਰੀ ਜਾਣਗੇ ਲੋਕ। ਅੱਗੇ ਪਟਿਆਲਾ ਦੇ ਮਾਮਲੇ ਵਿੱਚ ਕੁਝ ਹੋਰ ਗ੍ਰਿਫਤਾਰੀਆਂ ਹੋਣ ਦੀ ਆਸ ਹੈ।
ਦੇਖੋ ਇਹ ਮਾਮਲਾ ਪਿਛਲੇ ਹਫਤੇ ਤੋਂ ਵਾਵਾ ਭਖਿਆ ਹੋਇਆ। ਹਾਲਾਂਕਿ ਕੁਝ ਜਿਹੜੀਆਂ ਉਹ ਅਫਵਾਹਾਂ ਦੇ ਰੂਪ ਦੇ ਵਿੱਚ ਵੀ ਤੁਰੀਆਂ ਫਿਰਦੀਆਂ ਨੇ ਕਿ ਕਿਹਨੂੰ ਫੜ ਲਿਆ, ਕਿਹੜੇ ਪਰਿਵਾਰ ਦੇ ਮੈਂਬਰਾਂ ਨੂੰ ਫੜ ਲਿਆ। ਜਿਹੜੀਆਂ ਆਫੀਸ਼ੀਅਲ ਗ੍ਰਿਫਤਾਰੀਆਂ ਹੋਈਆਂ ਨੇ ਉਹ 6 ਨੇ, ਜਿਹਦੇ ਵਿੱਚ ਦੋਨਾਂ ਧਿਰਾਂ ਦੇ ਲੋਕ ਸ਼ਾਮਲ ਨੇ। ਸ਼ਿਵ ਸੈਨਾ ਤੇ ਖਾਲਿਸਤਾਨ ਸਮਰਥਕਾਂ ਦੇ ਉੱਤੇ ਮਾਮਲਾ ਦਰਜ ਕਰਨ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਦੇ ਕੁਝ ਨੇਤਾਵਾਂ ਦੇ ਉੱਤੇ ਸ਼ਿਕੰਜਾ ਕੱਸਣ ਦੀ ਤਿਆਰੀ ਦੇ ਵਿੱਚ ਹੈ ਪਟਿਆਲੇ ਦੀ ਪੁਲਿਸ। ਇਹ ਕਿਹਾ ਜਾ ਰਿਹਾ ਹੈ ਕਿ ਜਿਸ ਦਿਨ ਇਹ ਘਟਨਾਵਾਂ ਵਾਪਰੀਆਂ ਨੇ, ਆਮ ਆਦਮੀ ਪਾਰਟੀ ਦੇ ਜਿਹੜੇ ਕੁਝ ਇੱਥੋਂ ਦੇ ਵਰਕਰ ਨੇ, ਉਹਨਾਂ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਕੁਝ ਭਾਜਪਾ ਨੇਤਾਵਾਂ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਸੀ ਤੇ ਉਹਨਾਂ ਨੂੰ ਇਸ ਘਟਨਾ ਦੇ ਵਾਸਤੇ ਜ਼ਿੰਮੇਵਾਰ ਦੱਸਿਆ ਸੀ। ਮੁੱਖ ਮੰਤਰੀ ਹੋਰਾਂ ਨੇ ਮੀਡੀਆ ਨੂੰ ਦਿੱਤੀਆਂ ਇੰਟਰਵਿਊ ਦੇ ਵਿੱਚ ਭਾਜਪਾ ਦੇ ਕੁਝ ਟਾਪ ਲੀਡਰਾਂ ਦੇ ਨਾਮ ਲੈ ਕੇ ਉਹਨਾਂ ਨੂੰ ਜ਼ਿੰਮੇਵਾਰ ਦੱਸਿਆ ਸੀਗਾ। ਹੁਣ ਪੁਲਿਸ ਜਿਹੜੀ ਆ ਉਹ ਉਸ ਦਿਨ ਦੇ ਵੀਡੀਓ ਤੇ ਫੋਟੋ ਦੇ ਆਧਾਰ ਦੇ ਉੱਤੇ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲਿਸ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਤਿਆਰੀ ਕੀਤੀ ਆ ਔਰ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਭਾਜਪਾ ਨੂੰ ਇਹਦਾ ਪਤਾ ਲੱਗ ਚੁੱਕਿਆ ਹੋਇਆ, ਜਿਹਦੇ ਕਰਕੇ ਉਹਦੇ ਅੰਦਰ ਖਲਬਲੀ ਹੈ। ਬੇਸ਼ੱਕ ਅਜੇ ਆਫੀਸ਼ੀਅਲੀ ਤੌਰ ਦੇ ਉੱਤੇ ਕਿਸੇ ਵਿਅਕਤੀ ਦੇ ਉੱਤੇ ਮਾਮਲਾ ਦਰਜ ਨਹੀਂ ਕੀਤਾ ਗਿਆ, ਪਰ ਵੀਡੀਓ ਤੇ ਫੋਟੋ ਵੇਖ ਕੇ ਇਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਜਿਹੜੇ ਆਈਜੀ ਨੇ ਮੁਖਵਿੰਦਰ ਸਿੰਘ ਛੀਨਾ, ਉਹਨਾਂ ਨੇ ਕੱਲ ਮੁਲਾਕਾਤਾਂ ਵੀ ਜਿਹੜੀਆਂ ਉਹ ਕੀਤੀਆਂ, ਜਿਹਦੇ ਵਿੱਚ ਐਸਜੀਪੀਸੀ ਦੇ ਕੁਝ ਬੰਦੇ ਵੀ ਉਹਨਾਂ ਨੂੰ ਆ ਕੇ ਮਿਲੇ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ, ਜਿਹੜਾ ਵੀ ਇਸ ਹਿੰਸਾ ਦੇ ਵਿੱਚ ਸ਼ਾਮਲ ਹੋਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ। ਜਿਹੜਾ ਹਰੀਸ਼ ਸਿੰਗਲਾ ਫੜਿਆ ਗਿਆ ਇਸ ਮਾਮਲੇ ਦੇ ਵਿੱਚ, ਮੇਨ ਜਿਹੜਾ ਜਿਹਨੇ ਕਿ ਇੱਥੇ ਜਲੂਸ ਕੱਢਣ ਦੀ ਕੋਸ਼ਿਸ਼ ਕੀਤੀ ਸੀਗੀ, ਉਹਦੇ ਮੁੰਡੇ ਨੇ ਮੁੱਖ ਮੰਤਰੀ, ਡੀਜੀਪੀ, ਆਈਜੀ ਤੇ ਐਸਐਸਪੀ ਨੂੰ ਚਿੱਠੀ ਲਿਖੀ ਹੈ। ਇਹ ਕਿਹਾ ਕਿ ਉਹਦੇ ਪਿਓ ਦੇ ਖਿਲਾਫ ਦਰਜ ਐਫਆਈਆਰ ਜਿਹੜੀ ਉਹ ਰੱਦ ਕੀਤੀ ਜਾਵੇ। ਉਹਨੇ ਇਹ ਕਿਹਾ ਕਿ ਉਹਦਾ ਜਿਹੜਾ ਪਿਤਾ ਸੀਗਾ, ਉਹਨੇ ਇੱਥੇ ਉਹ ਜਲੂਸ ਉਦਣ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ, ਬਲਕਿ ਉਹ ਇਹ ਕਹਿੰਦਾ ਕਿ ਜਿਵੇਂ ਪੁਲਿਸ ਨੇ ਇੰਸਟਰਕਸ਼ਨ ਦਿੱਤੀਆਂ ਸੀਗੀਆਂ, ਉਹ 50 ਮੀਟਰ ਸਿਰਫ ਉਹਨੇ ਇਹ ਜਲੂਸ ਕੱਢਿਆ ਤੇ ਉਦੋਂ ਬਾਅਦ ਉਹਨੇ ਆਪਣਾ ਦਾਇਰਾ ਛੋਟਾ ਕਰ ਲਿਆ ਸੀ। ਸਵਾਲ ਇਹ ਹੈ ਕਿ ਉਹ ਤਾਂ ਚਿੱਠੀ 'ਚ ਆਪ ਮੰਨ ਰਿਹਾ ਕਿ ਉਹਨੇ ਜਿਹੜਾ ਦਾਇਰਾ ਛੋਟਾ ਕਰ ਲਿਆ ਸੀ, ਇਹਦੀ ਪਰਮਿਸ਼ਨ ਉਹਨੇ ਕਿਸੇ ਜਗ੍ਹਾ ਤੋਂ ਨਹੀਂ ਸੀ ਲਈ, ਕਿਉਂਕਿ ਪ੍ਰਸ਼ਾਸਨ ਤੋਂ ਪਰਮਿਸ਼ਨ ਤਾਂ ਲੈਣੀ ਪੈਂਦੀ ਹੈ। ਉਹਨੇ ਪਰਮਿਸ਼ਨ ਕਿਸੇ ਜਗ੍ਹਾ ਤੋਂ ਨਹੀਂ ਸੀ ਲਈ। ਪਟਿਆਲਾ ਹਿੰਸਾ ਜਿਹੜੀ ਆ, ਇਸ ਮਸਲੇ ਦੇ ਉੱਤੇ ਹੋਰ ਕਿੰਨੇ ਕੁ ਜਾਣਿਆਂ ਦੇ ਨਾਮ ਆਉਂਦੇ ਆ, ਆਉਂਦੇ ਦਿਨਾਂ ਦੇ ਦੌਰਾਨ ਪਤਾ ਲੱਗੂਗਾ। ਪਰ ਇੰਨਾ ਜ਼ਰੂਰ ਹੈ ਕਿ ਇਹ ਮਸਲਾ ਹੈ ਬਹੁਤ ਗੰਭੀਰ, ਕਿਉਂਕਿ ਗੰਭੀਰ ਇਸ ਕਰਕੇ ਕਿ ਵੱਡੀ ਸਾਜ਼ਿਸ਼ ਹੋ ਸਕਦੀ ਸੀ। ਜਿਸ ਤਰੀਕੇ ਦੇ ਨਾਲ ਇੱਕ ਧਾਰਮਿਕ ਸਥਾਨ ਨੂੰ ਟਾਰਗੇਟ ਕੀਤਾ ਗਿਆ, ਉਹਦੇ ਅੰਦਰ ਕੁਝ ਜਿਹੜੇ ਲੋਕ ਵੜੇ ਨੇ, ਜੇ ਇਹ ਵੀਡੀਓਜ਼, ਤਸਵੀਰਾਂ ਪੂਰੇ ਮੁਲਕ ਦੇ ਵਿੱਚ ਜਿਹੜੀਆਂ ਉਹ ਚਲੇ ਜਾਂਦੀਆਂ ਤਾਂ ਕਿਹੋ ਜਿਹੇ ਹਾਲਾਤ ਬਣ ਸਕਦੇ ਸੀ, ਸ਼ਾਇਦ ਕੋਈ ਜਿਹੜਾ ਉਹ ਸੋਚ ਵੀ ਨਹੀਂ ਸਕਦਾ ਜੀ ਜੀ ਜੀ। ਕਈ ਬੰਦੇ ਤਾਂ ਇੱਕ ਪਾਰਟੀ ਦੇ ਨਾਲ ਹੀ ਸੰਬੰਧਿਤ ਸੀਗੇ। ਅੱਗੇ ਗੱਲ ਕਰਦੇ ਹਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ। ਉਸ ਦਾ ਨੇਪਾਲ ਜਾਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਦੇਖੋ, ਇਹ ਐਕਚੁਅਲੀ ਨੇਪਾਲ ਤਾਂ ਬਹੁਤ ਸਾਰੇ ਲੋਕ ਜਾਂਦੇ ਆ, ਪਰ ਇਹ ਰਾਹੁਲ ਗਾਂਧੀ ਦਾ ਚਰਚਾ ਦਾ ਵਿਸ਼ਾ ਇਸ ਕਰਕੇ ਬਣ ਗਿਆ ਕਿ ਇੱਕ ਕਲਿੱਪ ਜਿਹੜਾ ਸੀ ਉਹ ਸਾਹਮਣੇ ਆ ਗਿਆ। ਰਾਹੁਲ ਗਾਂਧੀ ਕਿਤੇ ਉੱਥੇ ਇੱਕ ਨਾਈਟ ਕਲੱਬ ਦੇ ਵਿੱਚ ਖੜੇ ਆ। ਉਸ ਜਿਹੜਾ ਕਲਿੱਪ ਆ ਉਹਦੇ 'ਚ ਨਿੱਜੀ ਫੇਰੀ ਤੇ ਨੇਪਾਲ ਗਏ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਤੇ ਕਈ ਕਿਸਮ ਦੀ ਚੁੰਝ ਚਰਚਾ ਛਿੜਨੀ ਸ਼ੁਰੂ ਹੋ ਗਈ। ਭਾਰਤੀ ਜਨਤਾ ਪਾਰਟੀ ਨੇ ਇਹਨੂੰ ਬਹੁਤ ਪ੍ਰਚਾਰਿਆ ਔਰ ਬਾਰ-ਬਾਰ ਟਵੀਟ ਕੀਤਾ ਔਰ ਇਹ ਕਿਹਾ ਕਿ ਜਦੋਂ ਉਹਨਾਂ ਦੀ ਪਾਰਟੀ ਬਿਖਰਨ ਦੇ ਕੰਢੇ ਆ ਤੇ ਉਹ ਨੇਪਾਲ ਦੇ ਵਿੱਚ ਨਾਈਟ ਕਲੱਬਾਂ ਦੇ ਵਿੱਚ ਫਿਰਦੇ ਆ। ਕਾਂਗਰਸ ਨੇ ਮੋੜਵਾਂ ਜਵਾਬ ਦਿੱਤਾ। ਇਹ ਗੱਲ ਕਹੀ ਹੈ ਕਿ ਰਾਹੁਲ ਗਾਂਧੀ ਦੇ ਇੱਕ ਪੱਤਰਕਾਰ ਦੋਸਤ ਦੇ ਵਿਆਹ ਦੇ ਵਾਸਤੇ ਉਹ ਨੇਪਾਲ ਗਏ ਸੀਗੇ। ਉਹਨਾਂ ਇਹ ਵੀ ਕਿਹਾ ਕਿ ਨੇਪਾਲ ਜਾਣਾ ਕੋਈ ਅਪਰਾਧ ਥੋੜੀ ਆ। ਰਾਹੁਲ ਗਾਂਧੀ 5 ਦਿਨਾਂ ਫੇਰੀ ਦੇ ਵਾਸਤੇ ਨੇਪਾਲ ਗਿਆ ਹੋਇਆ। ਭਾਜਪਾ ਦੇ ਸੋਸ਼ਲ ਮੀਡੀਆ ਵਿਭਾਗ ਦੇ ਹੈੱਡ ਅਮਿਤ ਮਾਲਵੀਆ ਨੇ
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਵੀ ਵੀਡੀਓ ਟਵੀਟ ਕੀਤਾ। ਮਾਲਵੀਆ ਨੇ ਆਪਣੇ ਟਵੀਟ ਕਿਹਾ ਕਿ ਮੁੰਬਈ ਦੇ ਵਿੱਚ 2008 ਦੇ ਵਿੱਚ ਅੱਤਵਾਦੀ ਹਮਲਾ ਹੋਣ ਮੌਕੇ ਵੀ ਰਾਹੁਲ ਗਾਂਧੀ ਨਾਈਟ ਕਲੱਬ ਦੇ ਵਿੱਚ ਸੀ। ਹੁਣ ਜਦੋਂ ਉਹਨਾਂ ਦੀ ਪਾਰਟੀ ਦੇ ਵਿੱਚ ਘਮਸਾਣ ਚੱਲ ਰਿਹਾ ਹੈ ਤਾਂ ਉਹ ਨਾਈਟ ਕਲੱਬ ਦੇ ਵਿੱਚ ਨੇ। ਉਹਨਾਂ ਕਿਹਾ ਕਿ ਉਹ ਬੜੇ ਦ੍ਰਿੜ ਨੇ। ਦਿਲਚਸਪ ਇਹ ਹੈ ਕਿ ਕਾਂਗਰਸ ਦੇ ਵੱਲੋਂ ਪ੍ਰਧਾਨਗੀ ਦੇ ਅਹੁਦੇ ਲਈ ਆਊਟਸੋਰਸਿੰਗ ਤੋਂ ਨਾ ਕੀਤੇ ਜਾਣ ਤੋਂ ਫੌਰਨ ਬਾਅਦ ਉਹਨਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਦੇ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਇਸ ਕਰਕੇ ਭਾਜਪਾ ਇਸ ਵੀਡੀਓ ਕਲਿੱਪ ਦੇ ਰਾਹੀਂ ਕਾਂਗਰਸ ਨੂੰ ਘੇਰ ਰਹੀ ਹੈ। ਪ੍ਰਧਾਨ ਮੰਤਰੀ ਉਹਨਾਂ ਨੇ ਜਿਹੜੇ ਭਾਜਪਾਈ ਆਗੂ ਨੇ ਉਹਨਾਂ ਨੇ ਇਹ ਕਿਹਾ ਕਿ ਪ੍ਰਧਾਨ ਮੰਤਰੀ ਜਦੋਂ ਨੇਪਾਲ ਦੇ ਦੌਰੇ ਤੇ ਜਾਂਦੇ ਆ ਤਾਂ ਉਹ ਮੰਦਿਰ ਦੇ ਵਿੱਚ ਜਾਂਦੇ ਆ। ਰਾਹੁਲ ਗਾਂਧੀ ਜਦੋਂ ਨੇਪਾਲ ਦੇ ਵਿੱਚ ਜਾਂਦੇ ਆ ਤਾਂ ਉਹ ਨਾਈਟ ਕਲੱਬ ਦੇ ਵਿੱਚ ਜਾਂਦੇ ਆ। ਇਹ ਕਹਿੰਦੇ ਕਿ ਰਾਹੁਲ ਗਾਂਧੀ ਨੇ ਪ੍ਰਾਰਥਨਾ ਦੇ ਨਾਲੋਂ ਪੱਬ ਨੂੰ ਤਰਜੀਹ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦੀ ਆਪਣੀ ਪਸੰਦ ਹੈ। ਰਾਮ ਸੰਸਕਾਰ ਬਨਾਮ ਰੋਮ ਸੰਸਕਾਰ, ਇਹਨੂੰ ਲੈ ਕੇ ਜਿਹੜੀ ਭਾਰਤੀ ਜਨਤਾ ਪਾਰਟੀ ਸੀ ਉਹਨੇ ਕੱਲ ਦਾ ਧਮੱਚੜ ਮਚਾਇਆ ਹੋਇਆ ਸੋਸ਼ਲ ਮੀਡੀਆ ਦੇ ਉੱਤੇ। ਕਾਂਗਰਸ ਦੇ ਜਨਰਲ ਸਕੱਤਰ ਤੇ ਪਾਰਟੀ ਦੇ ਤਰਜਮਾਨ ਰਣਦੀਪ ਸੁਰਜੇਵਾਲਾ ਇਹ ਕਹਿੰਦਾ ਹੈ ਕਿ ਰਾਹੁਲ ਗਾਂਧੀ ਇੱਕ ਵਿਆਹ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਨੇਪਾਲ ਗਏ ਨੇ। ਉਹ ਉੱਥੇ ਬਿਨਾਂ ਬੁਲਾਏ ਮਹਿਮਾਨ ਦੇ ਵਜੋਂ ਨਹੀਂ ਗਏ। ਉਹਨਾਂ ਨੇ ਵੀ ਕਿਹਾ ਕਿ ਕਿਸੇ ਦੋਸਤ ਜਾਂ ਪਰਿਵਾਰਕ ਜੀ ਦੇ ਵਿਆਹ ਦੇ ਵਿੱਚ ਸ਼ਾਮਲ ਹੋਣਾ ਕੋਈ ਅਪਰਾਧ ਨਹੀਂਗਾ। ਸੁਰਜੇਵਾਲਾ ਨੇ ਵੀ ਕਿਹਾ ਕਿ ਰਾਹੁਲ ਗਾਂਧੀ ਬਿਨਾਂ ਬੁਲਾਏ ਮਹਿਮਾਨ ਦੇ ਵਜੋਂ ਨਹੀਂ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਦੇ ਉਹਨਾਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਜਨਮ ਦਿਨ ਮਨਾਉਣ ਦੇ ਵਾਸਤੇ ਤੇ ਕੇਕ ਕੱਟਣ ਲਈ ਬਿਨਾਂ ਬੁਲਾਏ ਉੱਥੇ ਪਹੁੰਚ ਗਏ ਸੀਗੇ। ਇਹ ਵੀ ਕਿਹਾ ਕਿ ਰਾਹੁਲ ਗਾਂਧੀ ਤਾਂ ਇੱਕ ਦੋਸਤ ਦੇ ਵਿਆਹ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਦੋਸਤਾਨਾ ਮੁਲਕ ਨੇਪਾਲ ਜਿਹੜਾ ਉਹ ਗਏ ਹੋਏ ਆ। ਐਕਚੁਅਲੀ ਨੇਪਾਲ ਦੇ ਕਿਸੇ ਵਿਅਕਤੀ ਨੇ ਇਹ ਵੀਡੀਓ ਕਲਿੱਪ ਸਾਂਝਾ ਕਰ ਦਿੱਤਾ ਸੀ ਔਰ ਇਸ ਵੀਡੀਓ ਕਲਿੱਪ ਨੂੰ ਸਾਂਝਾ ਕਰਦਿਆਂ ਉਹਨੇ ਇਹ ਗੱਲ ਆਖੀ ਸੀ ਕਿ ਇਹ ਨੇਪਾਲ ਦਾ ਕਾਠਮੰਡੂ ਦਾ ਇੱਕ ਪ੍ਰਸਿੱਧ ਨਾਈਟ ਕਲੱਬ ਹੈ ਤੇ ਇੱਥੇ ਉਹਨੇ ਰਾਹੁਲ ਗਾਂਧੀ ਨੂੰ ਵੀ ਦੇਖਿਆ। ਔਰ ਰਾਹੁਲ ਗਾਂਧੀ ਇਸ ਕਲਿੱਪ ਦੇ ਵਿੱਚ ਉਸ ਜਿਹੜਾ ਕਲੱਬ ਹੈ ਉਹਦੇ ਵਿੱਚ ਖੜੇ ਆਪਣੇ ਫੋਨ ਦੇ ਵਿੱਚ ਰੁੱਝੇ ਹੋਏ ਨਜ਼ਰ ਜਿਹੜਾ ਉਹ ਆ ਰਹੇ ਆ। ਅਸਲ ਦੇ ਵਿੱਚ ਜਿਹੜਾ ਇਹ ਹਮਲਾ ਕੀਤਾ ਗਿਆ ਉਹ ਸਿੱਧਾ ਤਾਂ ਨਹੀਂ ਕਹਿ ਰਹੇ, ਨਾ ਇਹਦਾ ਕੋਈ ਵੀਡੀਓ ਦੇ ਵਿੱਚ ਦਿਸ ਰਿਹਾ। ਉਹ ਦੱਸਣ ਦੀ ਕੋਸ਼ਿਸ਼ ਦੇ ਵਿੱਚ ਨੇ ਕਿ ਜਿਹੜਾ ਨਾਈਟ ਕਲੱਬ ਹੈ ਉੱਥੇ ਸ਼ਰਾਬ ਪਰੋਸੀ ਜਾਂਦੀ ਹੈ, ਪਰ ਇਹਦੇ ਵਿੱਚ ਕੋਈ ਵੀਡੀਓ ਦੇ ਵਿੱਚ ਤਾਂ ਰਾਹੁਲ ਗਾਂਧੀ ਨਹੀਂ ਦਿਸ ਰਿਹਾ। ਪਰ ਸਿੱਧੇ ਤੌਰ ਦੇ ਉੱਤੇ ਹਮਲਾ ਜਿਹੜਾ ਉਹ ਇਹੀ ਕੀਤਾ ਜਾ ਰਿਹਾ। ਤਾਂ ਹੀ ਕਰਕੇ ਰਾਮ ਤੇ ਰੋਮ ਇਹ ਦੋ ਚੀਜ਼ਾਂ ਵਰਤੀਆਂ ਜਾ ਰਹੀਆਂ। ਬਹੁਤ ਧਾਰਮਿਕ ਦੱਸ ਰਿਹਾ ਆਪਣੇ ਆਪ ਨੂੰ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।